ਤੇ ਆਓ ਖਬਰਾਂ ਦੇ ਵੱਲ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਵੱਧਦੇ ਹਾਂ। ਤੇ ਅਗਲੀ ਜਿਹੜੀ ਆਪਣੀ ਖਬਰ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ, ਟੈਕਸਸ ਦੇ ਵਿੱਚ ਇੱਕ ਸ਼ੂਟਿੰਗ ਜਿਹੜੀ ਹੋਈ। ਉਸ ਦੇ ਵਿੱਚ ਜਿਹੜੇ ਲੋਕ ਆ ਉਹ ਹੁਣ ਆਪੋ ਆਪਣੇ ਜਿਹੜੇ ਬਿਆਨ ਜਾਂ ਚੀਜ਼ਾਂ ਹੈ ਜਿਹੜੀਆਂ ਉਹ ਆਖ ਰਹੇ ਆ। ਔਰ ਉਹ ਪੈਸਾ ਨਾਂ ਦਾ ਬੰਦਾ 38 ਸਾਲਾਂ ਦਾ, ਉਸਨੇ ਆਪਣੇ ਨੇਬਰਸ ਨੂੰ ਜਿਹੜੀਆਂ ਉਹ ਗੋਲੀਆਂ ਦੇ ਨਾਲ ਜਿਹੜਾ ਸ਼ਾਟ ਕੀਤਾ। ਕਲੀਵਲੈਂਡ ਇਲਾਕਾ ਹੈ ਉੱਥੇ ਟੈਕਸਸ ਦੇ ਵਿੱਚ AR-15 ਸਟਾਈਲ ਰਾਈਫਲ ਦੇ ਨਾਲ। ਹਰਜੋਤ ਸਿੰਘ ਜੀ ਛੋਟੀ ਜੀ ਗੱਲ ਤੋਂ ਗੱਲ ਕਿੱਥੇ ਤੱਕ ਜਿਹੜੀ ਉਹ ਪਹੁੰਚ ਗਈ। ਤੇ ਕਹਿੰਦੇ ਵੀ ਉਹ ਸ਼ਾਇਦ ਆਪਣੇ ਲਾਉਣ ਦੀ ਕੇਅਰ ਕਰ ਰਿਹਾ ਸੀਗਾ। ਆਵਾਜ਼ ਜ਼ਿਆਦਾ ਚਲੋ ਹੁਣ ਜਦੋਂ ਲਾਉਣ ਵਾਲਾ ਚੱਲਣਾ ਹੈ ਇਕਵਿਪਮੈਂਟ ਤਾਂ ਆਵਾਜ਼ ਹੁੰਦੀ ਹੈ, ਤੇ ਹੁਣ ਇਹ ਤੇ ਹੈ ਨਹੀਂ ਵੀ ਕੋਈ ਵੀ ਜਣਾ ਉਹ ਸਾਇਲੈਂਟਲੀ ਜਿਹੜਾ ਉਸਨੂੰ ਕਰ ਸਕਦਾ ਆ। ਉਸ ਚੀਜ਼ ਤੋਂ ਗੁੱਸਾਏ ਨੇ ਇਹਨਾਂ ਦੇ ਪਰਿਵਾਰ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਦਾਗ ਦਿੱਤੀਆਂ। ਯਾਰਡ ਦੇ ਵਿੱਚ ਉਸਨੇ ਕਹਿੰਦੇ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਉਹ ਚਲਾਈਆਂ। ਤੇ ਜਿੱਥੇ ਨਿਆਣੇ ਜਿਹੜੇ ਆ ਉਹ ਸੌਣ ਦੀ ਵੀ ਕੋਸ਼ਿਸ਼ ਕਰ ਰਹੇ ਸੀ। 5 ਜਾਣਿਆਂ ਦੇ ਗੋਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਲੱਗੀਆਂ, ਉਹਨਾਂ ਦੀ ਮੌਤ ਹੋਈ। ਸੋਨੀਆ ਅਰਜਨਟੀਨਾ ਗਜ਼ਮੈਨ 25 ਸਾਲ, 8 ਸਾਲਾਂ ਦਾ ਉਹਨਾਂ ਦਾ ਬੱਚਾ ਡੈਨੀਅਲ ਐਨਰੀਕੇ ਲਾਸੋ। ਡਿਆਨਾ ਵੈਲਕੁਇਜ਼ ਅਲਵਰਾਡੋ 21 ਸਾਲ, ਜੁਲੀਸਾ ਮੋਲੀਨਾ ਰੋਵੇਰਾ 31 ਤੇ ਜੌਨਟੈਨ ਕੈਕਰਸ 18 ਸਾਲ। ਇਹਨਾਂ ਦੀਆਂ ਜਿਹੜੀਆਂ ਇਸ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋਈਆਂ ਆ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਮੁੱਦਾ ਹੋਰ ਜ਼ਿਆਦਾ ਇਸ ਲਈ ਭਖ ਗਿਆ। ਟੈਕਸਸ ਦੇ ਜਿਹੜੇ ਗਵਰਨਰ ਗ੍ਰੈਗ ਐਬਟ, ਉਹਨਾਂ ਨੇ ਇਸ ਗਨ ਵਾਇਲੈਂਸ ਦੇ ਇੰਸੀਡੈਂਟ ਨੂੰ ਐਡਰੈਸ ਜਿਹੜਾ ਉਹ ਕੀਤਾ। ਇਹ ਬੰਦਾ ਭਗੌੜਾ ਆ ਜਿਹਨੇ ਗੋਲੀਆਂ ਮਾਰ ਕੇ ਇਹਨਾਂ ਨੂੰ ਮਾਰ ਦਿੱਤਾ ਆ। ਤੇ ਕਹਿੰਦੇ ਵੀ $50,000 ਦਾ ਅਵਾਰਡ ਜਿਹੜਾ ਉਹਨਾਂ ਨੂੰ ਜ਼ਰੂਰ ਦੇਵਾਂਗੇ, ਪਰ ਪੀੜਤਾਂ ਨੂੰ ਇਹਨਾਂ ਨੇ ਇਲੀਗਲ ਇਮੀਗ੍ਰੈਂਟਸ ਜਿਹੜਾ ਆ ਉਹ ਆਖ ਦਿੱਤਾ। ਇਸ ਤੋਂ ਬਾਅਦ ਦੇ ਵਿੱਚ ਲੋਕ ਖਾਸੇ ਜਿਹੜੇ ਇਹਨਾਂ ਦੇ ਉੱਤੇ ਨਾਰਾਜ਼ ਜਿਹੜੇ ਉਹ ਨਜ਼ਰ ਆ ਰਹੇ। ਕਹਿੰਦੇ ਵੀ ਮੈਨੂੰ ਲੱਗਦਾ ਵੀ ਇਲੀਗਲ ਇਮੀਗ੍ਰੈਂਟ ਸੀਗੇ ਤੇ ਇਹਨਾਂ ਨੂੰ ਜਿਹੜਾ ਉਹ ਗੋਲੀਆਂ ਮਾਰੀਆਂ, ਤੇ ਪਰ ਜਿਹੜਾ ਮਾਰਨ ਵਾਲਾ ਆ ਭਗੌੜਾ ਆ ਉਸ ਨੂੰ ਅਸੀਂ ਲੱਭਣ ਦੇ ਲਈ $50,000 ਦਾ ਜੁਰਮਾਨਾ ਜਿਹੜਾ ਉਹ ਲੱਗਾ ਆ। ਹੁਣ ਚਾਹੇ ਕੋਈ ਇਲੀਗਲ ਇਮੀਗ੍ਰੈਂਟ ਆ ਚਾਹੇ ਕੋਈ ਲੀਗਲ ਆ, ਕੀ ਇਸ ਤਰੀਕੇ ਦੇ ਨਾਲ ਉਹਨਾਂ ਦਾ ਮਾਰੇ ਜਾਣਾ ਤੇ ਉਸ ਦੇ ਉੱਤੇ ਬਾਅਦ ਚ ਜਿਹੜੀ ਟਿੱਪਣੀ ਕਰਨੀ ਉਹ ਕਿਤੇ ਨਾ ਕਿਤੇ ਗ੍ਰੈਗ ਐਬਟ ਨੂੰ ਹੁਣ ਤੱਤੇ ਪਾਣੀ ਦੇ ਵਿੱਚ ਜਿਹੜੀ ਉਹ ਲੈ ਗਈ ਆ। ਸੋ ਕਾਫੀ ਲੋਕ ਉਹਨਾਂ ਦੇ ਹੱਕ ਦੇ ਵਿੱਚ ਵਿਜਲ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਇਸ ਟਾਈਮ ਕੁੱਲ ਇਨਾਮ $80,000 ਤੋਂ ਵੱਧ ਦਾ ਜਿਹੜਾ ਆ ਇਸ ਦੇ ਉੱਤੇ ਹੋ ਚੁੱਕਾ ਆ। ਜਿਹੜਾ ਓਰੋਪੈਸਾ ਨਾਂ ਦਾ ਬੰਦਾ ਜਿਸਨੇ ਆਪਣੇ ਗਵਾਂਢੀਆਂ ਦੇ ਘਰ ਦੇ ਵਿੱਚ ਗੋਲੀਆਂ ਮਾਰ ਕੇ 5 ਜਾਣਿਆਂ ਦੀ ਹੱਤਿਆ ਕਰ ਦਿੱਤੀ। ਜੀ ਬਹੁਤ ਹੀ ਦਰਦਨਾਕ ਜਿਹੜੀ ਖਬਰ ਆ ਇਹ ਟੈਕਸਸ ਤੋਂ ਆ ਰਹੀ ਹੈ। ਇੱਕ ਪਰਿਵਾਰ ਨੇ ਆਪਣੇ ਗੁਆਂਢੀ ਨੂੰ ਹੀ ਜਾ ਕੇ ਕਿਹਾ ਵੀ ਉਹ ਸ਼ੂਟਿੰਗ ਵਗੈਰਾ ਕਰਦਾ ਰਹਿੰਦਾ। ਟੈਕਸਸ ਸਟੇਟ ਇਦਾਂ ਦੀ ਆ, ਉੱਥੇ ਬਹੁਤ ਲੋਕਾਂ ਕੋਲ ਗਨਸ ਹੈਗੀਆਂ, ਆਮ ਹੀ ਜਿਹੜੇ ਆ ਉਹ ਟੈਸਟ ਕਰਦੇ ਰਹਿੰਦੇ ਆ। ਤੇ ਉਹਨੂੰ ਕਿਹਾ ਵੀ ਮੇਰੇ ਨਿਆਣੇ ਵੀ ਥੋੜੇ ਡਰਦੇ ਆ ਵੀ ਜੇ ਥੋੜਾ ਤੂੰ ਨਾ ਕਰੇ ਜਾਂ ਉਹਨਾਂ ਦਾ ਜਿਹੜਾ ਰੁੱਖ ਆ ਆਵਾਜ਼ ਦਾ ਹੋਰ ਪਾਸੇ ਕਰ ਲੈ। ਉਹ ਤੋਂ ਬਾਅਦ ਆ ਕੇ ਜਿਹੜਾ ਆ ਫਰਾਂਸਿਸਕੋ ਓਰੋਪੈਸਾ 38 ਸਾਲਾਂ ਦਾ ਉਹਨੇ ਆ ਕੇ ਪੂਰੇ ਦਾ ਪੂਰਾ ਜਿਹੜਾ ਪਰਿਵਾਰ ਹੀ ਮਾਰ ਦਿੱਤਾ। ਜਿਸ ਤਰ੍ਹਾਂ ਤੁਸੀਂ ਜਿੰਨਿਆਂ ਦੇ ਨਾਮ ਦੱਸੇ ਆ ਉਹਨਾਂ ਦੇ ਵਿੱਚ 25 ਸਾਲ, ਕੋਈ 21 ਸਾਲ, ਹਨਾ। AR-15 ਸਟਾਈਲ ਰਾਈਫਲ ਉਸਨੇ ਯੂਜ਼ ਕੀਤੀ ਆ। ਜੋ ਮਿਸਟਰ ਓਰੋਪੈਸਾ ਆ ਉਹ ਮੈਕਸੀਕੋ ਤੋਂ ਬਿਲੋਂਗ ਕਰਦਾ ਹੈਗਾ। ਇਸ ਟਾਈਮ ਔਨ ਰਨ ਆ। ਟੈਕਸਸ ਦੇ ਗਵਰਨਰ ਨੇ ਜਿਹੜਾ ਅਵਾਰਡ ਰੱਖਿਆ ਸੀ 50,000, ਫਿਰ FBI ਨੇ 25,000 ਹੋਰ ਐਡ ਕੀਤਾ। ਟੋਟਲ 80,000 ਦਾ ਅਵਾਰਡ ਰੱਖਿਆ ਗਿਆ ਆ। ਉਹਨਾਂ ਨੇ 800 ਨੰਬਰ ਵੀ ਦਿੱਤਾ, 800 ਕਾਲ FBI। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਟੈਕਸਸ 'ਚ ਵਾਪਰਿਆ ਆ ਜੋ ਉਹਦਾ ਮੈਨ ਹੰਟ ਉਹਦਾ ਚੱਲ ਰਿਹਾ ਹੈਗਾ ਇਸ ਟਾਈਮ। FBI, ਟੈਕਸਸ ਦੀ ਪੁਲਿਸ, 250 ਤੋਂ ਵੱਧ ਜਿਹੜੇ ਆਫੀਸਰਸ ਆ ਇਸ ਟਾਈਮ ਉਸ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਹੈਗੇ ਆ। ਤੇ 250 ਦੇ ਕਰੀਬ ਲਾ ਐਨਫੋਰਸਮੈਂਟ ਆਫੀਸਰਸ। ਸੋ ਇਹ ਵੀ ਸੋਚਿਆ ਜਾ ਰਿਹਾ ਵੀ ਹੋ ਸਕਦਾ ਉਹ ਨੱਠ ਕੇ ਜਿਹੜਾ ਆ ਮੈਕਸੀਕੋ ਨੂੰ ਚਲਾ ਗਿਆ ਹੋਵੇ। FBI ਉਹ ਹੂਸਟਨ ਤੇ ਹੋਰ ਲੋਕਲ, ਸਟੇਟ, ਫੈਡਰਲ ਏਜੰਸੀਜ਼ ਉਹ ਸਾਰਾ ਕੁਝ ਕਹਿੰਦੇ ਆਪਾਂ ਟਰਾਈ ਕਰ ਰਹੇ ਆ ਵੀ ਉਸ ਨੂੰ ਇਮੀਡੀਏਟਲੀ ਜਿਹੜਾ ਆ ਅਰੈਸਟ ਕੀਤਾ ਜਾਵੇ। ਸੋ ਸਸਪੈਕਟ 38 ਸਾਲਾਂ ਦਾ ਆ ਤੇ ਫੇਸਬੁੱਕ ਤੇ ਵੀ, ਸੋਸ਼ਲ ਮੀਡੀਆ ਤੇ ਵੀ ਉਹਦੀ ਜਿਹੜੀ ਫੋਟੋ ਆ ਉਹ ਸ਼ੇਅਰ ਕੀਤੀ ਗਈ ਹੈਗੀ ਆ ਤਾਂ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਜੇ ਕਿਸੇ ਨੂੰ ਕੋਈ ਦੇਖਦਾ ਆ ਪਤਾ ਚੱਲ ਜਾਏ ਤੇ FBI ਜਾਂ ਟੈਕਸਸ ਦੀ ਜਿਹੜੀ ਪੁਲਿਸ ਆ ਉਹਨੂੰ ਜਿਹੜਾ ਇਨਫੋਰਮ ਕਰ ਸਕੇ। ਗ੍ਰੈਗ ਐਪਰਡ ਨੂੰ ਬਿਲਕੁਲ ਸਲੈਮ ਕੀਤਾ ਗਿਆ ਕਿਉਂਕਿ ਉਹਨਾਂ ਨੇ ਗਲਤ ਸ਼ਬਦ ਯੂਜ਼ ਕੀਤੇ ਆ ਵੀ ਜੀ
ਜਿਹੜੇ ਮਾਰੇ ਗਏ ਆ ਉਹ ਇਲੀਗਲ ਇਮੀਗ੍ਰੈਂਟਸ ਆ। ਸੋ ਬੜਾ ਮਾੜਾ ਸ਼ਬਦ ਵਰਤਿਆ ਗਿਆ, ਉਹਦਾ ਵਿਰੋਧ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਹੋ ਰਿਹਾ ਹੈਗਾ ਜੀ। ਮਾਂ ਮੁੰਡੇ ਦੀ ਜਿਹੜੀ ਮਰਨ ਵਾਲਿਆਂ ਦੇ ਵਿੱਚ ਜਿਹੜੇ ਉਹ ਸੀਗੇ 5 ਵਾਰ ਕਹਿੰਦੇ ਵੀ ਟੈਕਸਸ ਦੀ ਉਸ ਪਰਿਵਾਰ ਨੇ ਪੁਲਿਸ ਨੂੰ ਕਾਲ ਕੀਤੀ ਸ਼ੂਟਿੰਗ ਤੋਂ ਪਹਿਲਾਂ। ਵਿਲਸਨ ਗਾਰਸੀਆ ਜਿਹੜੇ ਆ ਉਹਨਾਂ ਨੇ ਦੱਸਿਆ ਐਸੋਸੀਏਟ ਪ੍ਰੈਸ ਨੂੰ ਗੱਲਬਾਤ ਜਿਹੜੇ ਉਹ ਕਰਦੇ ਹੋਏ। ਔਰੋਪੈਸਾ ਨੇ ਜਿੱਦਾਂ ਤੁਸੀਂ ਦੱਸਿਆ ਵੀ ਰਿਫਿਊਜ਼ ਕੀਤਾ ਤੇ ਫਿਰ ਉਸ ਤੋਂ ਬਾਅਦ 'ਚ ਇਹਨਾਂ ਦੇ ਉੱਤੇ ਅੰਨ੍ਹੇਵਾਹ ਜਿਹੜੀਆਂ ਉਹ ਗੋਲੀਆਂ ਚਲਾਈਆਂ। 10 ਤੋਂ 20 ਮਿੰਟ ਦੇ ਵਿੱਚ 5 ਵਾਰੀ ਜਿਹੜੀਆਂ ਕਾਲਾਂ ਆ ਉਹ ਪੁਲਿਸ ਨੂੰ ਜਿਹੜੀਆਂ ਉਹ ਗਈਆਂ ਸੀ। ਇਸ ਕਾਲ ਦੇ ਵਿੱਚ ਜਿਹੜਾ ਮਿਸਟਰ ਗਾਰਸੀਆ ਆ ਉਹਨੇ ਕਿਹਾ ਵੀ ਪੁਲਿਸ ਨੇ ਬਾਰ-ਬਾਰ ਉਹਨਾਂ ਨੂੰ ਕਿਹਾ ਵੀ ਅਸੀਂ ਕਿਸੇ ਨੂੰ ਉੱਥੇ ਘੱਲ ਰਹੇ ਹੈਗੇ ਆ, ਪਰ ਉੱਥੇ ਘੱਲਿਆ ਕਹਿ ਸਕਦੇ ਆ ਵੀ ਨਹੀਂ ਗਿਆ। ਇਸ ਇਨਸੀਡੈਂਟ ਤੋਂ ਬਾਅਦ ਦੇ ਵਿੱਚ ਹੀ ਫਿਰ ਜਿਹੜਾ ਉਹ ਹੋਇਆ। ਰੀਸੈਂਟਲੀ ਇੱਕ ਹੋਰ ਇਦਾਂ ਦੀ ਵਾਕਿਆਤ ਵਾਪਰਿਆ ਸੀਗਾ ਟੈਕਸਸ ਦੇ ਵਿੱਚ ਹੀ। ਟੈਕਸਸ ਦੇ ਵਿੱਚ ਵੀ ਆਈ ਥਿੰਕ ਉਹਨੇ ਇਹਨਾਂ ਨੇ ਰੀਸੈਂਟਲੀ ਗਨ ਕਿੱਦਾਂ ਕੈਰੀ ਕਰ ਸਕਦੇ ਆ ਪਬਲਿਕ ਦੇ ਵਿੱਚ, ਉਹਦੇ ਥੋੜੇ ਰੂਲ ਦੇ ਵਿੱਚ ਤਬਦੀਲੀਆਂ ਕੀਤੀਆਂ ਸੀਗੀਆਂ। ਇੱਕ ਬੰਦੇ ਨੂੰ ਇੱਕ ਪਾਰਕਿੰਗ ਲੋਟ ਦੇ ਵਿੱਚ ਠੱਗ ਲਿਆ, $40 ਦਾ ਉਹਨੇ ਠੱਗ ਲਿਆ। ਪਾਰਕਿੰਗ ਦੀ ਉੱਤੋਂ $20 ਦੀ ਜਿਹੜੀ ਉਹਨੇ ਲੈ ਲਓ ਡਾਲਰ ਲੈ ਲਏ ਤੇ ਉਹ ਬੰਦੇ ਨੂੰ ਜਦ ਪਤਾ ਲੱਗਾ ਉਹ ਬਾਹਰ ਗਿਆ ਤੇ ਉਹਨੇ ਉਹ ਜਿਹੜਾ ਠੱਗਣ ਵਾਲਾ ਬੰਦਾ ਸੀ ਉਸਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਬਾਅਦ ਚੋਂ ਜਿਹੜੀ ਡੇਟ ਤੇ ਆਇਆ ਸੀਗਾ ਤੇ ਉਹਨੇ ਆਪਣੀ ਡੇਟ ਫਿਨਿਸ਼ ਕੀਤੀ। ਇਵੈਂਚੁਅਲੀ ਉਹ ਜਿਹੜੀ ਬੀਬੀ ਸੀਗੀ ਉਸਨੇ ਉਸ ਬੰਦੇ ਦੇ ਬਾਰੇ ਜਿਹੜਾ ਉਹ ਦੱਸਿਆ ਤੇ ਉਹਨੂੰ ਬਾਅਦ ਚ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀਗਾ। ਸੋ ਇਦਾਂ ਦੀਆਂ ਇਨਸੀਡੈਂਟ ਜਿਹੜਾ ਹਰਜੋਤ ਸਿੰਘ ਜੀ ਗੁੱਸੇ ਦੇ ਵਿੱਚ ਆ ਕੇ ਲੋਕ ਬਾਰ-ਬਾਰ ਇਦਾਂ ਤੈਸ਼ ਦੇ ਵਿੱਚ ਆ ਕੇ ਇਦਾਂ ਦੇ ਵਾਕਿਆਤ ਕਰ ਰਹੇ ਆ। ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਇੱਕ ਭੈ ਤੇ ਡਰ ਬਣ ਜਾਂਦਾ ਆ ਵੀ ਭਾਈ ਬੰਦਾ ਹੁਣ ਕਿਸੇ ਦੇ ਨਾਲ ਕੋਈ ਗੱਲ ਵੀ ਨਹੀਂ ਕਰ ਸਕਦਾ। ਜੇ ਕੋਈ ਗਲਤ ਕਰ ਰਿਹਾ, ਜੇ ਉਹਨੂੰ ਕੋਈ ਰੋਕਦਾ ਆ ਤੇ ਜਾਂ ਕਿਸੇ ਦੇ ਨਾਲ ਮਾੜੀ ਮੋਟਾ ਕਿਸੇ ਦਾ ਮਨਮੁਟਾਵ ਹੋ ਵੀ ਜਾਂਦਾ ਆ ਤਾਂ ਸਿੱਧੀ ਕੀ ਗੋਲੀ ਜਿਹੜੀ ਉਹ ਚੱਲਣ ਵੱਲ ਨੂੰ ਜਿਹੜੀ ਨੌਬਤ ਆ ਜਾਊਗੀ। ਲੋਕਾਂ ਦੇ ਮਨਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਇਸ ਟਾਈਮ ਗੁੱਸਾ ਉਹ ਹਿੰਸਕ ਰੂਪ ਬਹੁਤ ਤੇਜ਼ੀ ਦੇ ਨਾਲ ਜਿਹੜਾ ਅਖਤਿਆਰ ਕਰ ਰਹੇ ਆ। ਸੋ ਆਪਾਂ ਨੂੰ ਠੰਡੇ ਰਹਿਣਾ ਚਾਹੀਦਾ, ਥੋੜਾ ਸਬਰ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਹੈ, ਪੇਸ਼ੈਂਸ ਜਿਹੜੀ ਆ ਉਹ ਵਧਾਉਣੀ ਚਾਹੀਦੀ ਆ, ਨਹੀਂ ਤਾਂ ਆਵਾ ਬਹੁਤ ਹੀ ਜ਼ਿਆਦਾ ਊਤਦਾ ਜਾ ਰਿਹਾ ਆ। ਜੀ।